ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਆਪਾਂ ਇੱਕ ਵਾਰ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕਰ ਸਕਦੇ ਹੋ। ਜਾਣਕਾਰੀ ਲੈਣ ਦੇ ਲਈ ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਸੰਪਰਕ ਕਰੋ ਜੇ ਟਰਕੀਆਣਾ ਜੀ ਦੇ ਨਾਲ ਇਮੀਗ੍ਰੇਸ਼ਨ ਸੰਬੰਧੀ US ਦੇ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ ਤਾਂ ਸੰਪਰਕ ਕਰ ਸਕਦੇ ਹੋ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਵਾਲੇ ਰੈਂਟਨ, GN ਲਿਊਬੈਂਡ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਸ ਦਾ ਕੰਮ ਕਰਵਾਉਣ ਦੇ ਲਈ ਨਿੰਮਾ ਸਹੂਤਾ ਜੀ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਲੈ ਸਕਦੇ ਹੋ ਅਤੇ ਲੋਕੇਸ਼ਨ ਹੈ ਸੈਂਟਾਨੇਲਾ, ਬੂਟਾ ਸਿੰਘ, ਰਾਣੀਪੁਰ, ਫ੍ਰਿਜ਼ਨੋ। ਇਹ ਸਨ ਸਾਡੇ ਸਪਾਂਸਰਸ ਜਿਨ੍ਹਾਂ ਨੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਹਿਯੋਗ ਦਿੱਤਾ ਹੈ। ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸੋ ਆਪਾਂ ਸਵਾਗਤ ਕਰਦੇ ਹਾਂ ਮਿੰਟੂ ਜੀ ਦਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਆਪਾਂ ਰੁਖ ਕਰੀਏ ਖਬਰਾਂ ਦਾ। ਸ਼ੁਭਮਨ ਗਿੱਲ ਇਹਨੇ ਦਿਨੀ IPL ਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਨੇ, ਪਰ ਜਿੱਥੇ ਕਹਿੰਦੇ ਪ੍ਰਸ਼ੰਸਾ ਹੁੰਦੀ ਹੈ ਉੱਥੇ ਹੀ ਦੂਸਰੇ ਪਾਸੇ ਨਿੰਦਿਆ ਵੀ ਨਾਲੋਂ ਨਾਲ ਚੱਲਦੀ ਹੈ। ਪਰ ਆਹ ਕਿਸ ਕਿਸਮ ਦਾ ਭਾਣਾ ਵਰਤ ਰਿਹਾ ਹੈ ਜੀ? ਹੁਣ ਸ਼ੁਭਮਨ ਗਿੱਲ ਦੀ ਭੈਣ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪੋਸਟਾਂ ਪੈ ਰਹੀਆਂ ਸੀ, ਉਸ ਦਾ ਦਿੱਲੀ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਜੀ ਸਵਾਤੀ ਮਾਲੀਵਾਲ ਹੋਣਾ ਵੱਲੋਂ। ਦੇਖੋ, ਇਹ ਤੇ ਬਿਲਕੁਲ ਗੱਲ ਸਹੀ ਹੈ ਕਿ ਉਹਨਾਂ ਬੇਰੀਆਂ ਨੂੰ ਵੱਟੇ ਵੱਜਦੇ ਆ ਜਿਨ੍ਹਾਂ ਬੇਰੀਆਂ ਦੇ ਬੇਰ ਮਿੱਠੇ ਹੁੰਦੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਆ ਜਿਹੜਾ ਟ੍ਰੋਲਿੰਗ ਵਾਲਾ ਆ ਦੇਖਦੇ ਪਏ ਆ ਕੰਮ, ਇਹ ਤੇ ਨਿਗਾਰ ਦੇ ਸਿਖਰ ਤੇ ਚਲੇ ਗਿਆ। ਇੰਨਾ ਜ਼ਿਆਦਾ ਨਿਗਾਰ ਆ ਕਿ ਗੱਲ ਹੀ ਛੱਡ ਦਿਓ। ਬਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਬਦਾਂ ਰਾਹੀਂ ਇਹ ਹਿੰਸਾ ਹੀ ਹੈ। ਇਸ ਨੂੰ ਮੈਂ ਹਿੰਸਾ ਹੀ ਕਹਾਂਗਾ ਕਿਉਂਕਿ ਤੁਸੀਂ ਕੋਈ ਕਸਰ ਨਹੀਂ ਛੱਡ ਰਹੇ। ਸ਼ਬਦਾਂ ਰਾਹੀਂ ਤੁਸੀਂ ਇੱਕ ਤਰ੍ਹਾਂ ਨਾਲ ਰੇਪ ਹੀ ਕਰਦੇ ਹੋ, ਤੁਸੀਂ ਸ਼ਬਦਾਂ ਰਾਹੀਂ ਇੱਕ ਤਰ੍ਹਾਂ ਨਾਲ ਭੜਕਾਹਟ ਹੀ ਪੈਦਾ ਕਰਦੇ ਹੋ, ਸਾਰਾ ਕੁਝ ਹੀ ਕਰਦੇ ਹੋ ਤੁਸੀਂ। ਇਹ ਜਿਹੜੇ ਟ੍ਰੋਲਰ ਨੇ ਕਥਿਤ ਤੌਰ ਤੇ, ਪਤਾ ਨਹੀਂ ਇਹ ਕੌਣ ਆ। ਹੁਣ ਵੇਖੋ, ਗੱਲ ਇਹ ਆ ਕਿ ਜਿਵੇਂ ਤੁਸੀਂ ਕਿਹਾ, ਸ਼ੁਭਮਨ ਗਿੱਲ ਇੱਕ ਐਸੀ ਉਚਾਈ ਤੇ ਪਹੁੰਚ ਗਿਆ। ਉਹ ਜੇ ਉਸਦੀ ਗੇਮ ਨੂੰ ਦੇਖੋਗੇ, ਉਹਦੀ ਇੰਨੀ ਟੈਕਨੀਕ ਵਧੀਆ ਹੈ ਕਿ ਉਹ 8-10 ਸਾਲਾਂ ਦਾ ਕਹਿ ਲਓ ਕਿ ਸੁਪਰਸਟਾਰ ਹੈ ਜੀ। ਉਹ ਪੰਜਾਬ ਦੇ ਲਿਹਾਜ਼ ਨਾਲ ਜਾਂ ਇੰਡੀਆ ਦੇ ਲਿਹਾਜ਼ ਨਾਲ ਉਹ ਸੈਕੰਡ ਯੁਵਰਾਜ ਹੈ ਜੀ। ਹਾਲਾਂਕਿ ਯੁਵਰਾਜ ਗੇਂਦ ਸੁੱਟ ਲੈਂਦਾ ਸੀਗਾ, ਇਹ ਗੇਂਦ ਨਹੀਂ ਪਾਉਂਦਾ, ਪਰ ਫਿਨਿਸ਼ਰ ਜਾਂ ਕਹਿ ਲਓ ਕਿ ਓਪਨਿੰਗ ਜਾਂ ਮਿਡਲ ਆਰਡਰ ਕਿਤੇ ਵੀ ਇਹਨੂੰ ਲਾ ਦਿਓਗੇ ਤੇ ਇਹ ਬੰਦਾ ਤੁਹਾਨੂੰ ਕੁਛ ਨਾ ਕੁਛ ਦੇ ਕੇ ਜਾਏਗਾ ਜੀ। तो इस करके ਉਹਨੂੰ ਜਿਹੜੀ ਮਰਜ਼ੀ ਭੂਮਿਕਾ 'ਚ ਫਿੱਟ ਕਰ ਦਿਓ, 20 ਖੜਾ ਲਓ, ਟੈਸਟ ਖੜਾ ਲਓ, ਵਨਡੇ ਖੜਾ ਲਓ, ਤਾਂ ਉਹ ਅੱਗੇ ਜਾਏਗਾ ਹੀ ਜਾਏਗਾ। ਹੁਣ ਦੂਸਰੇ ਪਾਸੇ ਮਸਲਾ ਕੀ ਹੈ ਕਿ ਦੂਜੇ ਪਾਸੇ ਜਿਹੜਾ ਇਹ ਟ੍ਰੋਲਿੰਗ ਦਾ ਨਿਕਲਿਆ ਕੰਮ, ਇਹ ਦੂਜੇ ਪੰਜਾਬੀ ਤੋਂ ਨਿਕਲਿਆ। ਦੂਜਾ ਪੰਜਾਬੀ ਕੌਣ ਹੈ? ਵਿਰਾਟ ਕੋਹਲੀ। ਦੋਵਾਂ ਦੀ ਟੱਕਰ ਸੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੂ ਔਰ ਡਾਈ ਮੈਚ। RCB ਹਾਰ ਗਈ ਉਹਦੇ 'ਚ। ਸੈਂਕੜਾ ਉਹਨੇ ਵੀ ਲਾਇਆ ਸੀ, ਕੋਹਲੀ ਨੇ ਵੀ, ਤੇ ਸੈਂਕੜਾ ਗਿੱਲ ਨੇ ਵੀ ਲਾਇਆ। ਗਿੱਲ ਦਾ ਸੈਂਕੜਾ ਮੈਚ ਕੱਢ ਕੇ ਲੈ ਗਿਆ। ਤੇ ਉਸ ਤੋਂ ਬਾਅਦ ਜਿਹੜੀ ਇਹਦੀ ਭੈਣ ਆ ਸ਼ਾਹਨੀਲ, ਉਹਨੇ ਇੱਕ ਤਸਵੀਰ ਜਿਹੜੀ ਸੀ ਉਹ ਪਾਈ ਆਪਣੇ ਇੰਸਟਾ ਤੇ ਉਸ ਤੋਂ ਬਾਅਦ ਉਹ ਜਿਹੜੇ ਕਹਿ ਲਓ ਕਿ ਤਥਾ ਕਥਿਤ RCB ਦੇ ਫੈਨ ਸੀਗੇ ਜਿਹੜੇ, ਉਹ ਮਤਲਬ ਕਿ ਇਹਨਾਂ ਹੋਸ਼ੀਆਂ ਹਰਕਤਾਂ ਤੇ ਉਤਰ ਆਏ ਆ। ਤਾਂ ਹੁਣ ਚੰਗਾ ਕੀਤਾ ਹੈ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ। FIR ਸ਼ਾਇਦ ਹੋ ਜਾਏਗੀ। ਤਾਂ ਹੋਣਾ ਵੀ ਚਾਹੀਦਾ ਹੈ ਕਿ ਇਹਨਾਂ ਬੰਦਿਆਂ ਚੋਂ ਕੁਛ ਨੂੰ, ਸਾਰੇ ਤਾਂ ਨਹੀਂ ਫੜੇ ਜਾਂਦੇ ਹੁੰਦੇ, ਕੁਛ ਨੂੰ ਫੜ ਕੇ ਤੇ ਇੱਕ ਵਾਰੀ ਇਦਾਂ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਕਿ ਦੂਸਰਿਆਂ ਨੂੰ ਮੱਤ ਆਵੇ। ਅੱਗੇ ਵੈਸੇ ਵਿਰਾਟ ਕੋਹਲੀ ਨੂੰ ਜਦੋਂ ਟ੍ਰੋਲ ਕੀਤਾ ਗਿਆ ਸੀਗਾ, ਇਹਦੀ ਬੇਟੀ ਬਾਰੇ ਇੱਕ ਨੇ ਬਹੁਤ ਗੰਦਾ ਕਮੈਂਟ ਕੀਤਾ ਸੀ। ਉਹਦੀ ਬੇਟੀ ਹਾਲੇ ਉਦੋਂ ਕਹਿ ਲਓ ਕਿ ਦੁੱਧ ਮੂੰਹ ਹੀ ਬੱਚੀ ਸੀਗੀ, ਤਾਂ ਉਹਨੂੰ ਫੜ ਕੇ ਲਿਆਂਦਾ ਗਿਆ ਸੀਗਾ ਹੈਦਰਾਬਾਦ ਵਾਲੀ ਸਾਈਡ ਤੋਂ, ਤੇ 26 ਸਾਲ ਦਾ ਉਹ ਇੰਜੀਨੀਅਰ ਨਿਕਲਿਆ ਸੀਗਾ। ਸਾਰੀ ਜ਼ਿੰਦਗੀ ਪਈ ਸੀ। ਵਿਰਾਟ ਕੋਹਲੀ ਬੜੇ ਦਿਲ ਵਾਲਾ ਆਦਮੀ ਆ,
ਉਸਨੇ ਉਹਨੂੰ ਮਾਫ ਕਰ ਦਿੱਤਾ ਸੀਗਾ, ਇਹ ਸੋਚ ਕੇ ਕਿ ਇਹਦਾ ਕੈਰੀਅਰ ਖਤਮ ਹੋ ਜਾਏਗਾ। ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਕੈਰੀਅਰ ਬਣਾਏ ਹੁੰਦੇ, ਉਹਨਾਂ ਨੂੰ ਕੈਰੀਅਰ ਦੀ ਅਹਿਮੀਅਤ ਦਾ ਪਤਾ ਹੁੰਦਾ ਹੈ। ਸੋ ਇਸ ਜੀ ਕਰਕੇ ਸ਼ੁਭਮਨ ਗਿੱਲ ਜਿਸ ਮੁਕਾਮ ਤੇ ਆ, ਉਹਨੂੰ ਇਸ ਗੱਲ ਦਾ, ਜਦੋਂ ਅਰਸ਼ਦੀਪ ਨੂੰ ਟ੍ਰੋਲ ਕੀਤਾ ਗਿਆ ਸੀ, ਮੈਂ ਉਸ ਵੇਲੇ ਵੀ ਇਸ ਮੰਚ ਤੇ ਕਿਹਾ ਸੀਗਾ ਕਿ ਜਿਹੜੇ ਵਰਲਡ ਕੱਪ ਖੇਡ ਆਏ ਆ, ਅੰਡਰ 19 ਜਿੱਤ ਆਏ ਆ, ਫਾਈਨਲ ਖੇਡ ਆਏ ਆ, ਉਹ ਇਹਨਾਂ ਮੰਚਾਂ ਵਾਸਤੇ ਤਿਆਰ ਹੁੰਦੇ ਆ। ਟ੍ਰੋਲਿੰਗ ਵੋਲਿੰਗ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੀ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ। ਉਹਨਾਂ ਨੇ ਆਪਣਾ ਕੈਰੀਅਰ ਆਪਣੀ ਚਾਲੇ ਜਿਹੜਾ ਉਹ ਚਲਾਉਂਦੇ ਜਾਣਾ ਹੈ। ਤੇ ਪਰ ਇਹੋ ਜਿਹੇ ਲੋਕ, ਇਹੋ ਜਿਹੀ ਮਾਨਸਿਕਤਾ ਜਿਹੜੀ ਆ ਉਹ ਐਕਸਪੋਜ਼ ਹੋ ਜਾਂਦੀ ਆ, ਉਹ ਨੰਗਿਆ ਹੋ ਜਾਂਦੀ ਆ ਕਿ ਇਹਨਾਂ ਦੇ ਅੰਦਰ ਜਿਹੜੇ ਕਿ ਪਤਾ ਨਹੀਂ ਕਿੰਨੇ ਕੁ ਧਾਰਮਿਕ ਖੇਖਣ ਕਰਦੇ ਹੋਣਗੇ, ਕਿੰਨਾ ਕੁ ਮਤਲਬ ਕਿ ਆਪਣੇ ਆਪ ਨੂੰ ਸਚੱਜਾ ਦਰਸਾਉਂਦੇ ਹੋਣਗੇ, ਪਰ ਹਕੀਕਤ ਇਹ ਆ ਕਿ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਬਹੁਤ ਸਾਰਾ ਕੂੜ ਕਬਾੜ ਜਿਹੜਾ ਭਰਿਆ ਹੋਇਆ ਹੈ। ਜੀ ਇਹ ਤਾਂ ਹੈ। ਸੋ ਅੱਗੇ ਵਧੀਏ, ਗੱਲ ਕਰੀਏ ਪਾਣੀ ਦੇ ਮੁੱਦੇ ਦੀ। ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਮੁੱਦਾ ਚੁੱਕਿਆ ਤੇ ਦੂਸਰੇ ਪਾਸੇ ਕਹਿੰਦੇ ਸੀ ਵੀ ਹੁਣ ਜਲਦੀ ਤਿਆਰੀ ਹੈ ਪੰਜਾਬੀਆਂ ਦੀ, ਜੇ ਹਾਲੇ ਵੀ ਨਾ ਸੰਭਲੇ ਤਾਂ ਫਿਰ ਅਸੀਂ ਝੋਨਾ ਲਾਉਣ ਜਾਵਾਂਗੇ ਪ੍ਰਵਾਸੀਆਂ ਦੇ ਇਲਾਕਿਆਂ 'ਚ। ਦੇਖੋ, ਇਹ ਜਿਹੜੀ ਪਾਣੀਆਂ ਤੇ ਰਾਜਨੀਤੀ ਆ, ਇਹ ਦਹਾਕਿਆਂ ਪੁਰਾਣੀ ਆ। ਹੱਲ ਇਹਨਾਂ ਤੋਂ ਵੀ ਕੱਖ ਨਹੀਂ ਹੋਇਆ। ਇਹ ਹੁਣ ਆਪੋਜੀਸ਼ਨ 'ਚ ਚਲੇ ਗਏ ਤੇ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਸੀਗੇ ਕਿ ਵਿਹਲੇ ਧਰਨੇ ਲਾਉਂਦੇ ਆ, ਉਹ ਤੇ ਧਰਨਿਆਂ ਤੋਂ ਬਾਅਦ ਹੁਣ ਜਾ ਬੈਠੇ ਇਹਨਾਂ ਵਾਲੀ ਜਗ੍ਹਾ ਤੇ ਇਹ ਆ ਗਏ ਉਹਨਾਂ ਵਾਲੀ ਜਗ੍ਹਾ ਤੇ। ਤਾਂ ਮਸਲਾ ਤੇ ਇਹ ਆ ਕਿ ਬਈ ਤੁਸੀਂ ਇਹ ਕੁਝ ਕਰਨ ਵਾਸਤੇ ਕੀ ਕੀਤਾ, ਜੋ ਕੁਝ ਅੱਜ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ। ਤਾਂ ਸਾਡਾ ਮਤਲਬ ਕਿ ਜਿਹੜਾ ਪਾਣੀ ਦਾ ਝਗੜਾ ਹੈ ਉਹ ਤੇ ਛੇਤੀ ਕੀਤਿਆਂ ਨਹੀਂ ਸੀ ਨਿਬੜ ਸਕਦਾ, ਪਰ ਤੁਸੀਂ ਘੱਟੋ ਘੱਟ ਰਾਜਸਥਾਨ ਦੇ ਮਾਮਲੇ 'ਚ ਕੋਈ ਦਾਅਵਾ ਤੇ ਠੋਸ ਰੂਪ 'ਚ ਪੇਸ਼ ਕਰਦੇ। ਆ ਹੁਣ ਲੋਕ ਜਾਗਰਤ ਹੋਏ ਨੇ ਤੇ ਥੋੜਾ ਦਬਾਅ ਬਣਿਆ। ਦਰਅਸਲ ਗੱਲ ਕੀ ਹੈ ਕਿ ਇਹ ਪਰਸੋਂ ਇੱਕ ਮੀਟਿੰਗ ਕੀਤੀ ਸੀ ਇੱਥੇ ਬਠਿੰਡੇ, ਸਾਡੇ ਝੀਲਾਂ ਹੈਗੀਆਂ ਥਰਮਲ ਦੇ ਨਾਲ, ਉਹਦੇ ਵਿੱਚ ਇੱਕ ਬੜਾ ਸ਼ਾਨਦਾਰ ਰੈਸਟ ਹਾਊਸ ਆ, ਉਹਦੇ 'ਚ ਇੱਕ ਮੀਟਿੰਗ ਹੁੰਦੀ ਹੈ ਜਿਹਦੇ 'ਚ ਖੁਦ ਭਗਵੰਤ ਮਾਨ ਚੰਡੀਗੜ੍ਹ ਤੋਂ ਚੇਚੇ ਚੱਲ ਕੇ ਆਉਂਦੇ ਆ ਤੇ ਰਾਜਸਥਾਨ ਦੇ ਕੁਝ ਆਗੂਆਂ ਨੂੰ ਮਿਲਦੇ ਆ, ਜਿਹਦੇ ਵਿੱਚ ਹਨੂਮਾਨ ਬੈਨੀਵਾਲ ਵੀ ਹੈ। ਬੈਨੀਵਾਲ ਪਹਿਲਾਂ ਭਾਜਪਾ ਦੇ ਨਾਲ ਰਿਹਾ, ਉਹਦੀ ਆਪਣੀ ਉੱਥੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਹੈਗੀ ਆ, ਤੇ ਅੱਜ ਕੱਲ ਉਹਦੀ ਅੱਖ ਹੈਗੀ ਆ ਮੁੱਖ ਮੰਤਰੀ ਦੇ ਅਹੁਦੇ ਤੇ ਕਿ ਕੋਈ ਸਾਂਢਾ ਗੰਢਾ ਕਰਕੇ ਤੇ ਮੈਂ ਮੁੱਖ ਮੰਤਰੀ ਤੱਕ ਪਹੁੰਚ ਜਾਵਾਂ, ਤੇ ਉਹ ਇਸ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ। ਇਹਨਾਂ ਨੂੰ ਵੀ ਲੋੜੀਂਦਾ ਕੋਈ ਨਾ ਕੋਈ ਚਿਹਰਾ, ਤੇ ਇਹ ਹੁਣ ਲੱਗੇ ਹੋਏ ਸੀਗੇ ਕਿ ਵੀ ਕਿਸ ਤਰੀਕੇ ਦੇ ਨਾਲ ਆਪਾਂ ਉੱਥੇ ਕਿਸਾਨ ਵੋਟ ਜਿਹੜੀ ਹੈ ਉਹ ਇਧਰ ਨੂੰ ਮੋੜ ਸਕਨੇ ਆ। ਤਾਂ ਇਹਨਾਂ ਨੇ ਭਿਣਕ ਨਹੀਂ ਪੈਣ ਦਿੱਤੀ, ਪਰ ਉਹ ਭੇਤ ਖੁੱਲ ਗਏ ਕਿਸੇ ਤਰੀਕੇ ਦੇ ਨਾਲ, ਲੁਕ ਲੁਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ। ਉਸ ਤੋਂ ਬਾਅਦ ਫਿਰ ਜਦੋਂ ਇਹ ਰੌਲਾ ਪਿਆ ਤਾਂ ਹੁਣ ਆਮ ਆਦਮੀ ਪਾਰਟੀ, ਇਹ ਦੇਖੋ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਸੀਐਮ ਕੋਈ ਅੰਤਰਰਾਜੀ ਮੀਟਿੰਗ ਕਰਦੇ ਆ ਕਿਸੇ ਵਫਦ ਦੇ ਨਾਲ ਤੇ ਕੋਈ ਪ੍ਰੈਸ ਰਿਲੀਜ਼ ਨਹੀਂ ਜਾਰੀ ਹੋਇਆ, ਕੋਈ ਪ੍ਰੈਸ ਨੋਟ ਨਹੀਂ ਹੈ, ਨਾ ਇੱਕ ਦਿਨ ਪਹਿਲਾਂ ਕੋਈ ਸੱਦਾ ਪੱਤਰ ਹੈ ਮੀਡੀਆ ਨੂੰ, ਤੇ ਨਾ ਹੀ ਦੂਸਰੇ ਦਿਨ ਕੋਈ ਪ੍ਰੈਸ ਨੋਟ ਆਫੀਸ਼ੀਅਲੀ ਜਾਰੀ ਕੀਤਾ ਜਾਂਦਾ ਆ। ਮਤਲਬ ਕਿ ਪੂਰਨ ਤੌਰ ਤੇ ਇਸ ਮੁਲਾਕਾਤ ਨੂੰ ਗੁਪਤ ਰੱਖਿਆ ਗਿਆ। ਤਾਂ ਹੁਣ ਜਦੋਂ ਇਹ ਗੱਲਾਂ ਖੁੱਲੀਆਂ ਨੇ ਤਾਂ ਫਿਰ ਅਕਾਲੀ ਦਲ ਨੇ ਵੀ ਅਬੋਹਰ ਵਾਲੀ ਸਾਈਡ ਜਾ ਕੇ ਮੋਰਚਾ ਲਾਇਆ, ਅੱਜ ਧਰਨਾ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਜਿੰਦ ਦੀ ਬਾਜੀ ਵੀ ਲਾਉਣੀ ਪਈ ਤੇ ਅਸੀਂ ਬਾਜ ਨਹੀਂ ਆਵਾਂਗੇ, ਅਸੀਂ ਇਹਦੇ ਤੋਂ ਪਿੱਛੇ ਨਹੀਂ ਹਟਾਂਗੇ, ਅਸੀਂ ਜਿੰਦ ਦੀ ਬਾਜੀ ਲਾ ਦੇਾਂਗੇ ਪਰ ਪਾਣੀ ਨਹੀਂ ਜਾਣ ਦੇਣਾ। ਪਰ ਗੱਲ ਤੇ ਇਹ ਹੈ ਕਿ ਪਾਣੀ ਤੇ ਜਾਣ ਡਿਆ ਉੱਥੇ। ਰੌਲਾ ਬਸ ਇਸ ਗੱਲ ਦਾ ਹੈ, ਉਹ ਰਾਜਸਥਾਨੀ ਕਿਸਾਨ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਦੇਖੋ ਹਾਲ ਦੀ ਘੜੀ ਕੀ ਹੈ ਕਿ ਸਾਡਾ ਜਿਹੜਾ 800 850 ਕਿਊਸਿਕ ਪਾਣੀ ਆ, ਜਿਹੜਾ ਸਾਡਾ ਸ਼ੇਅਰ ਹੈ BBMB ਦੇ ਵਿੱਚੋਂ, ਉਹ ਸਰਹੰਦ ਨਹਿਰ ਰਾਹੀਂ ਜਾਂ ਮਤਲਬ ਕਿ ਭਾਖੜਾ ਰਾਹੀਂ ਤੁਸੀਂ ਪੂਰਾ ਕਰ ਦਿਓ ਕਿਉਂਕਿ ਵਿਆਹੀ ਚੱਲ ਰਹੀ ਆ। ਤੇ ਦੂਸਰੀ ਜਿਹੜੀ ਰਾਜਸਥਾਨ ਕੈਨਾਲ ਆ, ਤੁਹਾਨੂੰ ਪਤਾ ਉਹਦਾ ਚੱਲਦਾ ਪਿਆ ਮੁਰੰਮਤ ਦਾ ਕੰਮ। ਉਹਨਾਂ ਦੀ ਮੰਗ ਸਿਰਫ ਇਹੋ ਆ। ਤੇ ਪਰ ਰੌਲਾ ਇਹ ਆ ਕਿ ਬੈਨੀਵਾਲ ਨੇ ਜਾ ਕੇ ਇਹ ਗੱਲ ਫੈਲਾ ਦਿੱਤੀ, ਧਮਾ ਦਿੱਤੀ ਕਿ ਬਈ ਉਹਨਾਂ ਕੋਲੋਂ ਤੇ ਮੈਂ 1200 ਕਿਊਸਿਕ ਪਾਣੀ ਮੰਗਿਆ, ਮਤਲਬ ਕਿ ਇੱਕ ਹਿੱਸਾ ਹੀ ਜ਼ਿਆਦਾ।
ਜੀ ਜੇ ਤੁਸੀਂ ਦੇਖੋਗੇ 800 ਕਿਊਸਿਕ ਦੇ ਮੁਕਾਬਲੇ। ਤਾਂ ਇਸ ਗੱਲ ਨੂੰ ਲੈ ਕੇ ਇੱਕ ਵਾਰੀ ਫੇਰ ਚਰਚਾ ਛਿੜੀ ਆ ਕਿ ਕੀ ਆਮ ਆਦਮੀ ਪਾਰਟੀ ਉੱਥੇ ਵੋਟਾਂ ਲੈਣ ਕਰਕੇ ਜਿਹੜਾ ਬਚਿਆ ਖੁਚਿਆ ਪਾਣੀ ਉਹਦੇ ਚੋਂ ਹੋਰ ਦੇ ਦੇਗੀ। ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਬਈ ਇੱਥੇ ਤਾਂ ਤੁਸੀਂ ਗੁਪਤ ਮੀਟਿੰਗਾਂ ਕਰ ਰਹੇ ਹੋ, ਤੇ ਜਦੋਂ ਫਿਰ ਵਾਰੀ ਹਰਿਆਣੇ ਵਾਲਿਆਂ ਦੀ ਆਉਂਦੀ ਉਦੋਂ ਤੁਸੀਂ ਕਹਿੰਦੇ ਕੋਈ ਸਾਡੇ ਕੋਲ ਤੁਪਕਾ ਨਹੀਂ ਹੈਗਾ, ਅਸੀਂ ਦੇਣਾ ਹੀ ਨਹੀਂ ਪਾਣੀ। ਪਰ ਇੱਥੇ ਉਹ ਕਹਿ ਰਹੇ ਨੇ ਕਿ ਬਈ ਅਸੀਂ 1200 ਕਿਊਸਿਕ ਦੀ ਗੱਲ ਕਰਕੇ ਆਏ ਹਾਂ, ਪਰ ਇਹ ਚੁੱਪ ਵੱਟੀ ਬੈਠੇ। ਇਹਨਾਂ ਨੂੰ ਬੋਲ ਕੇ ਦੱਸਣਾ ਚਾਹੀਦਾ ਹੈ ਕਿ ਕੀ ਤੁਸੀਂ ਕੋਈ ਵਾਅਦਾ ਕੀਤਾ ਉਹਨਾਂ ਦੇ ਨਾਲ ਕਿ ਨਹੀਂ। ਜੀ ਇਹ ਤਾਂ ਹੈ, ਔਰ ਸਪਸ਼ਟ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਹਰੇਕ ਚੀਜ਼ ਕੰਸਰਨ ਰੱਖਦੀ ਹੈ, ਕਿਉਂਕਿ ਲੋਕਾਂ ਨੇ ਚੁਣਿਆ ਤੇ ਲੋਕਾਂ ਤੱਕ ਹਰ ਗੱਲ ਪਹੁੰਚਦੀ ਵੀ ਹੋਣੀ ਚਾਹੀਦੀ ਹੈ। ਸੋ ਅੱਗੇ ਵਧੀਏ। ਕਹਿੰਦੇ ਮਾਨ ਸਾਹਿਬ ਨੇ ਹੁਣ ਆਪਣੇ ਕਰਪਸ਼ਨ ਨੂੰ ਲੈ ਕੇ ਰਿਪੋਰਟ ਕਾਰਡ ਪੇਸ਼ ਕੀਤਾ ਹੈ ਕਿ ਕਰਪਸ਼ਨ ਨੂੰ ਕਿੰਨੀ ਕੁ ਨੱਥ ਪਈ ਹੈ। ਹਾਂਜੀ ਦੇਖੋ, ਮਾਨ ਸਾਹਿਬ ਨੇ ਆਪਣਾ ਕਰਪਸ਼ਨ ਤੇ ਜਿਹੜਾ ਰਿਪੋਰਟ ਕਾਰਡ ਪੇਸ਼ ਕੀਤਾ ਹੈ, ਚਲੋ ਚੰਗੀ ਗੱਲ ਆ। ਇਹ ਕਹਿੰਦੇ ਆ ਕਿ 300 ਤੋਂ ਜ਼ਿਆਦਾ ਕਰਪਟ ਲੋਕ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਘੱਲੇ ਆ। ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਏਗਾ 1 ਸਾਲ ਪਹਿਲਾਂ ਇਹਨਾਂ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀਗਾ। ਉਹ ਹੈਲਪਲਾਈਨ ਨੰਬਰ ਇਸ ਤਰ੍ਹਾਂ ਦਾ ਸੀਗਾ ਕਿ ਜਿਹਦੇ 'ਚ 1 ਲੱਖ ਤੋਂ ਵੱਧ ਸ਼ਿਕਾਇਤ ਦਰਜ ਹੋ ਗਈ, ਪਰ ਕੁਝ ਕੁ ਨੂੰ ਛੱਡ ਦਈਏ ਬਾਕੀ ਸਾਰੀਆਂ ਉਹ ਦਰਜ ਹੀ ਰਹਿ ਗਈਆਂ। ਜੀ ਤੇ ਇਹ ਹੁਣ ਅੰਕੜਾ ਦੇ ਰਹੇ ਆ ਕਿ 300 ਤੋਂ ਵੱਧ ਲੋਕਾਂ ਨੂੰ ਅਸੀਂ ਜੇਲ੍ਹ 'ਚ ਪਹੁੰਚਾਇਆ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਬੇਸ਼ੱਕ ਇਹਨਾਂ ਦੇ ਪਾਰਟੀ ਦੇ ਵੀ 1-2 ਹੋਣ, ਇਹਨਾਂ ਨੇ ਸੈਰ ਜ਼ਰੂਰ ਕਰਵਾਈ ਆ। ਪਰ ਵੱਡਾ ਮਸਲਾ ਤੇ ਇਹ ਹੈ ਕਿ ਕੀ ਕਰਪਸ਼ਨ ਫ੍ਰੀ ਹੋ ਗਿਆ ਪੰਜਾਬ, ਜਿਸ ਦੀ ਜਾ ਕੇ ਇਹ ਕਹਾਣੀ ਪਾ ਦਿੰਦੇ ਕੇਜਰੀਵਾਲ ਹੋਰੀ ਕਿ ਲਓ ਜੀ ਉੱਥੇ ਤੇ ਡਰੱਗ ਫ੍ਰੀ ਵੀ ਹੋ ਗਿਆ, ਉੱਥੇ ਤੇ ਕਰਪਸ਼ਨ ਫ੍ਰੀ ਵੀ ਹੋ ਗਿਆ। ਕਰਪਸ਼ਨ ਫ੍ਰੀ ਤੇ ਨਹੀਂ ਹੋਇਆ। ਹਾਂ ਇਹ ਆ ਕਿ ਇੱਕ ਅੱਛੀ ਮੁਹਿੰਮ ਇਹਨਾਂ ਨੇ ਛੇੜ ਰੱਖੀ ਹੁਣ ਤੱਕ, ਪਰ ਉਹਦੇ 'ਚ ਵੀ ਕੁਝ ਗੱਲਾਂ ਹੈਗੀਆਂ ਨੇ। ਮਸਲਨ ਕਿ ਪਹਿਲਾਂ ਇਹਨਾਂ ਨੇ ਆ ਜਿਹੜਾ ਇਹਨਾਂ ਦਾ ਰਤਨ ਸੀਗਾ, ਉਹਦੇ ਬਾਰੇ ਖੁਦ ਗਵਰਨਮੈਂਟ ਦੇ ਅਫੀਸ਼ੀਅਲ ਪੇਜ ਤੋਂ ਇਹਨਾਂ ਨੇ ਉਹਨੂੰ ਫੇਕ ਦੱਸਿਆ ਤੇ ਫਿਰ ਆਪ ਹੀ ਗ੍ਰਿਫਤਾਰ ਕੀਤਾ। ਜੀ ਇਹਨਾਂ ਦਾ ਸਰਾਰੀ, ਉਹਦੀ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਗਈ। ਇਹਨਾਂ ਦਾ ਪਾਰਟੀ ਦਾ ਬੰਦਾ ਹੀ ਜਿਹੜਾ ਉਹਦਾ ਪੀਏ ਸੀਗਾ ਕਪੂਰ, ਉਹ ਕਹਿ ਲੋ ਕਿ ਆ ਗਿਆ ਮੈਦਾਨ ਦੇ ਵਿੱਚ, ਸਾਰਾ ਕੁਝ ਉਹਦੇ ਤੋਂ ਪੁੱਛ ਵੀ ਲਿਆ, ਪਰ ਕਾਰਵਾਈ ਦੇ ਨਾਮ ਤੇ ਸਭਨਾਂ ਨੂੰ ਪਤਾ ਹੀ ਹੈ ਕੀ ਹੋਇਆ। ਤੇ ਇਸ ਤਰ੍ਹਾਂ ਦੇ ਹੋਰ ਕਿੱਸੇ ਆ। ਮਾਨਸਾ ਦੇ ਵਿੱਚ ਇਹਨਾਂ ਦੇ ਲੀਡਰ ਸਟਿੰਗ 'ਚ ਫੜੇ ਗਏ, ਫਸ ਗਏ। ਜੀ ਹੋਰ ਕਿਸ ਤਰ੍ਹਾਂ, ਮਤਲਬ ਕਿ ਹੋਰ ਕਿਸ ਤਰ੍ਹਾਂ ਦੱਸੀਏ ਕਿ ਬਈ ਕਰਪਸ਼ਨ ਤੇ ਇਹਨਾਂ ਦੇ ਬੰਦਿਆਂ ਨੇ ਵੀ ਕੀਤੀ ਆ, ਕੁਝ ਫੜੇ ਗਏ, ਕੁਝ ਬਚ ਗਏ। ਜੀ ਪਰ ਇਹ ਇਹ ਤਾਂ ਠੀਕ ਆ, ਹੈ। ਇੱਕ ਅੱਛੀ ਮੁਹਿੰਮ ਇਹਨਾਂ ਨੇ ਚਲਾਈ ਆ, ਚਲਾਉਣ ਤੇ ਇਹਨਾਂ ਨੂੰ ਹੱਕ ਵੀ ਆ ਆਪਣਾ ਰਿਪੋਰਟ ਕਾਰਡ ਜਿਹੜਾ ਆ ਉਹ ਜਾਰੀ ਕਰਨ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਆ ਅਮਰੂਦ ਘੁਟਾਲਾ ਹੋਇਆ, ਇਹਦੇ 'ਚ 2 ਆਈਐਸ ਅਫਸਰਾਂ ਦੀਆਂ ਬੀਵੀਆਂ ਜਿਹੜੀਆਂ ਕਰੋੜਾਂ ਰੁਪਈਆ ਖਾ ਗਈਆਂ ਨੇ, ਉਹਨਾਂ ਜੀ ਤੇ ਪਰਚਾ ਦਰਜ ਹੋਇਆ। ਉਹਨਾਂ ਨੂੰ ਕਿੱਦਣ ਅਰੈਸਟ ਕਰਨਾ ਹੈ? ਜੇ ਇਸ ਰਿਪੋਰਟ ਕਾਰਡ ਦੇ ਵਿੱਚ ਥਲੜੇ ਜੇ ਖਾਨੇ 'ਚ ਉਹ ਵੀ ਤਰੀਕ ਲਿਖ ਦਿੰਦੇ ਤੇ ਬੜਾ ਨਜ਼ਾਰਾ ਆ ਜਾਣਾ ਸੀਗਾ। ਚਲੋ ਉਹ ਵੀ ਛੱਡੋ। ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜਾ ਮਾਮਲਾ ਨਿਕਲਿਆ ਸੀ ਜਿਹਦੇ 'ਚ ਸੁੰਦਰ ਸ਼ਾਮ ਅਰੋੜਾ ਫਸ ਗਿਆ, ਉਹਦੇ ਵਿੱਚ ਆਈਐਸ ਅਫਸਰ ਨੀਲਿਮਾ ਦਾ ਨਾਮ ਆਇਆ ਸੀਗਾ। ਕਿ ਉਹ ਨਾਮ ਗਲਤੀ ਨਾਲ ਪੈ ਗਿਆ ਸੀਗਾ ਜਾਂ ਹੁਣ ਤੁਸੀਂ ਉਹਨੂੰ ਫੜਨ ਦੀ ਗਲਤੀ ਨਹੀਂ ਕਰਦੇ? ਤਾਂ ਜੀ ਕਰਪਸ਼ਨ ਦੇ ਮਾਮਲੇ 'ਚ ਅਸੀਂ ਕਹਿੰਦੇ ਆ ਕਿ ਤੁਸੀਂ ਅੱਛੇ ਕਦਮ ਚੁੱਕੇ ਨੇ, ਨੋ ਡਾਊਟ, ਪਰ ਕੁਝ ਮਾਮਲਿਆਂ ਦੇ ਵਿੱਚ ਤੁਸੀਂ ਵੀ ਗੇਂਦ ਨੂੰ ਗੋਲ ਹੀ ਸਿਉਂਤਾ ਹੈ, ਜੀ ਜਿਵੇਂ ਆਮ ਗੇਂਦ ਹੁੰਦੀ ਹੈ। ਸੋ ਇਸ ਕਰਕੇ ਬਈ ਇਸ ਮਾਮਲੇ 'ਚ ਤਾਂ ਹੀ ਅੱਗੇ ਵਧਿਆ ਜਾ ਸਕਦਾ ਹੈ ਕਿ ਜੋ ਕਰਪਸ਼ਨ ਦੀ ਜੜ ਆ, ਜਿਹੜੀ ਕਿ ਕਹਿ ਲਓ ਕਿ ਸਿਆਸਤਦਾਨਾਂ ਦੇ ਹੱਥੋਂ ਹੀ ਲੱਗਦੀ ਆ। ਤੁਸੀਂ ਤੇ ਉਹ ਬੰਦੇ ਲਿਆ ਕੇ ਟਰੱਕ ਯੂਨੀਅਨਾਂ 'ਚ ਵਾੜ ਦਿੱਤੇ ਜਿਹੜੇ ਕਈ ਕਈ ਪਾਰਟੀਆਂ ਗਾਹ ਕੇ ਤੇ ਕਈ ਸਾਲਾਂ ਤੱਕ ਬਦਮਾਸ਼ੀ ਕਰਕੇ ਆਏ ਸਨ। ਜੀ ਇਹ ਕਰਪਸ਼ਨ ਨੂੰ ਜੇ ਜੜੋਂ ਪੁੱਟਣਾ ਹੈ ਤਾਂ ਫਿਰ ਤੁਹਾਨੂੰ ਬਹੁਤ ਸ਼ਿੱਦਤ ਨਾਲ ਕੰਮ ਕਰਨਾ ਪਊਗਾ ਤੇ ਉਹਦੇ 'ਚ ਤੁਹਾਨੂੰ ਪਾਰਦਰਸ਼ਤਾ, ਇਮਾਨਦਾਰੀ, ਉਹ ਸਾਰਾ ਕੁਝ ਰੱਖਣਾ ਪਊਗਾ। ਉਦਾਂ ਮੈਂ ਫੇਰ ਕਹਿਣਾ ਕਿ ਅੱਛੇ ਕਦਮ ਚੁੱਕੇ ਨੇ ਇਹਨਾਂ ਨੇ, ਨੋ ਡਾਊਟ। ਇੱਕ ਡਰ ਪੈਦਾ ਕੀਤਾ ਸਿਆਸਤਦਾਨਾਂ 'ਚ ਕਿ ਜੇ ਅਸੀਂ ਖਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੰਦਰ ਵੀ ਜਾ ਸਕਦੇ ਆ, ਤਾਂ ਵਧੀਆ ਗੱਲ ਆ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਮੁੱਦਿਆਂ ਤੇ ਇਹ ਜਿਹੜਾ ਸੱਪ ਆ ਉਹ ਮਤਲਬ ਕਿ ਕਈਆਂ ਨੂੰ ਤੇ ਡੰਗ ਬਹੁਤ ਜਚਾ ਕੇ ਮਾਰਦਾ ਹੈ ਤੇ ਕਈਆਂ ਨੂੰ ਐ ਥੋੜੀ ਜਿਹੀ ਮੁਲਾਇਮ ਜੀ ਕਿਸ ਕਰਕੇ ਛੱਡ ਦਿੰਦਾ ਹੈ। ਜੀ ਇਹ ਤਾਂ ਹੈ। ਦੋਗਲੀ ਨੀਤੀ ਜਦੋਂ ਅਪਣਾਈ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਸ਼ੰਕੇ ਖੜੇ ਹੋ ਹੀ ਜਾਂਦੇ ਨੇ।
ਸੋ ਉਹਦੇ ਤੋਂ ਬਚ ਕੇ ਚੱਲਣਾ ਚਾਹੀਦਾ ਹੈ, ਸਭ ਨੂੰ ਬਰਾਬਰ ਤੋਲਣਾ ਚਾਹੀਦਾ ਹੈ। ਅੱਗੇ ਵਧੀਏ, ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਦਿਨੇ ਦਹਾੜੇ ਜਿਹੜੀ ਵਾਰਦਾਤ ਹੋ ਗਈ ਹੈ ਜੀ, ਗੈਂਗਸਟਰ ਸੀ ਨਾਮੀ, ਉਹਦੇ ਗੋਲੀਆਂ ਲੱਗੀਆਂ ਤੇ ਕਤਲ ਹੋ ਗਿਆ ਜੀ ਕਹਿੰਦੇ। ਦੇਖੋ ਐਡਾ ਕੋਈ ਵੱਡਾ ਉਹ ਗੈਂਗਸਟਰ ਤੇ ਨਹੀਂ ਹੈ, ਚਲੋ ਇਹ ਹੁੰਦਾ ਕਿ ਗਰੋਹਬਾਜ਼ੀ ਚ ਜਿਨ੍ਹਾਂ ਦਾ ਨਾਂ ਜੁੜਿਆ ਹੁੰਦਾ ਹੈ ਜੀ ਜਾਂ ਜਿਨ੍ਹਾਂ ਤੇ ਮੁਕੱਦਮੇ ਚੱਲਦੇ ਆ, ਪਾ ਦਿੱਤੇ ਜਾਂਦੇ ਆ। ਅੱਜ ਕੱਲ ਕੀ ਆ ਕਿ ਇਹ ਸ਼ਬਦ ਜਿਹੜਾ ਬਹੁਤ ਜ਼ਿਆਦਾ ਚੱਲਣ ਦੇ ਵਿੱਚ ਚਲਾਇਆ ਹੋਇਆ ਮੀਡੀਆ ਨੇ, ਗੈਂਗਸਟਰ। ਤੇ ਜੇ ਕੋਈ ਉਹਨਾਂ ਦਾ ਰਿਸ਼ਤੇਦਾਰ ਹੁੰਦਾ ਉਹਨੂੰ ਵੀ ਗੈਂਗਸਟਰ, ਜੇ ਕੋਈ ਉਹਨਾਂ ਦਾ ਦੋਸਤ ਹੁੰਦਾ ਉਹ ਵੀ ਗੈਂਗਸਟਰ, ਜੇ ਕੋਈ ਉਹਨਾਂ ਦਾ ਜੀ ਕਰਿੰਦਾ ਹੁੰਦਾ ਉਹ ਵੀ ਗੈਂਗਸਟਰ। ਤਾਂ ਇਸ ਤਰ੍ਹਾਂ ਹੀ ਆ ਸਾਰਾ ਕੁਝ ਜਿਹੜਾ ਚੱਲੀ ਜਾਂਦਾ ਹੈ। ਹੁਣ ਐਡਾ ਵੱਡਾ ਤੇ ਆਪਾਂ ਤਾਂ ਕਦੇ ਨਾਂ ਸੁਣਿਆ ਨਹੀਂ ਸੀਗਾ, ਤੇ ਨਾਲੇ ਉਹ ਤੇ ਬਾਹਰ ਫਿਰਦਾ ਸੀਗਾ, ਜ਼ਮਾਨਤਾਂ ਵਗੈਰਾ ਹੋਈਆਂ ਹੋਣਗੀਆਂ। ਤਾਂ ਇਹਨੂੰ ਗੋਲੀਆਂ ਮਾਰੀਆਂ ਗਈਆਂ। ਵੱਡੀ ਗੱਲ ਇਹ ਆ, ਸਠਿਆਲਾ ਪਿੰਡ ਆ ਅੰਮ੍ਰਿਤਸਰ ਦੇ ਵਿੱਚ, ਤੇ ਉੱਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਇਹਨੂੰ ਸ਼ੂਟ ਕੀਤਾ ਗਿਆ। ਤੇ ਹਿਸਾਬ ਲਾ ਲਓ ਕਿ 24-25 ਗੋਲੀਆਂ ਜਿਹੜੀਆਂ ਉਹ ਨਕਾਬਪੋਸ਼ਾਂ ਨੇ ਚਲਾਈਆਂ। ਇਹਨੂੰ ਭੁੰਨ ਕੇ ਤਸੱਲੀ ਕਰਾ ਕੇ 10-15 ਮਿੰਟਾਂ 'ਚ ਫਿਰ ਗਏ ਨੇ। ਹੁਣ ਤੁਸੀਂ ਜੀ ਹਿਸਾਬ ਲਾ ਲਓ ਕਿ ਅੱਜ ਕੱਲ ਘਰਾਂ 'ਚ ਵੀ ਲੋਕ ਸੁਰੱਖਿਅਤ ਨਹੀਂ, ਦੁਕਾਨਾਂ ਤੇ ਵੀ ਹਮਲੇ, ਇਹ ਸਾਰਾ ਕੁਝ ਜਿਹੜਾ ਉਹ ਚੱਲਣ ਡਿਆ। ਉਸ ਤੋਂ ਬਾਅਦ ਹੁਣ ਇਹ ਸੂਚਨਾ ਆ ਰਹੀ ਸੀਗੀ, ਖਬਰ ਆ ਰਹੀ ਸੀਗੀ ਕਿ ਬੰਦੇ ਤੇ ਇਹਨਾਂ ਨੇ ਆਇਡੈਂਟੀਫਾਈਡ ਕਰ ਲਏ ਨੇ, ਪਰ ਹਾਲੇ ਵੀ ਉਹ ਜਿਹੜੇ ਬੰਦੇ ਪਛਾਣੇ ਆ, ਗ੍ਰਿਫਤਾਰੀ ਤੋਂ ਦੂਰ ਹੈ। ਦੇਖਣਾ ਹੋਏਗਾ ਕਦੋਂ ਗ੍ਰਿਫਤਾਰੀ ਹੁੰਦੀ ਆ। ਪਰ ਮਾਝੇ ਦੇ ਵਿੱਚ ਵੀ ਇਹ ਜਿਹੜਾ ਮਾਲਵੇ 'ਚੋਂ ਜ਼ਿਆਦਾ ਚੱਲਿਆ ਗੈਂਗਿਜ਼ਮ ਵਾਲਾ ਕੰਮ, ਇਹ ਗਰੋਹਬਾਜ਼ੀ ਵਾਲਾ ਕੰਮ ਜਿਹੜਾ ਚੱਲਿਆ, ਹੁਣ ਇਹਨੇ ਮਾਝਾ ਵੀ ਵਲੇਟ ਲਿਆ ਹੈ। ਮਾਲਵਾ ਤੇ ਪਹਿਲਾਂ ਹੀ ਸੀਗਾ, ਤੇ ਕੁਛ ਹੱਦ ਤੱਕ ਤੇ ਹੁਣ ਦੁਆਬਾ ਵੀ ਇਸ ਵਲੇਟੇ 'ਚ ਆ ਗਿਆ। ਤਾਂ ਇਹ ਪ੍ਰੋਬਲਮ ਜਿਹੜੀ ਆ ਉਹ ਸਾਰੇ ਪੰਜਾਬ ਦੀ ਬਣ ਗਈ ਆ ਕਿ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਆਪੋ ਵਿੱਚ ਦੀ ਡਹਿ ਕੇ ਇੱਕ ਦੂਜੇ ਨੂੰ ਮਾਰ ਦੇਣਾ ਹੈ, ਜਾਂ ਤੁਰੇ ਜਾਂਦੇ ਕਿਸੇ ਬੰਦੇ ਦੀ ਪੁੜਪੜੀ ਇਹਨਾਂ ਨੇ ਖੋਲ ਦੇਣੀ ਹੈ। ਕੋਈ ਕੁਝ ਨਹੀਂ ਕਹਿ ਸਕਦਾ, ਕੋਈ ਕੁਝ ਨਹੀਂ ਕਰ ਸਕਦਾ। ਤੇ ਹੁਣ ਇੱਥੇ ਤੁਸੀਂ ਹਿਸਾਬ ਲਾ ਲਓ ਕਿ ਆ ਕੰਪਨੀਆਂ ਨੇ ਜੀ ਆ ਸੁਰੱਖਿਆ ਵਧਾ ਦਿੱਤੀ ਹੈ ਜੀ, ਫਲੈਗ ਮਾਰਚ ਹੁੰਦੇ ਆ, ਪਰ ਜਦੋਂ ਉਹ ਆਉਂਦੇ ਨੇ ਆਰਾਮ ਨਾਲ ਉਹ ਆਪਣੇ ਜੋ ਵੀ ਉਹਨਾਂ ਕੋਲ ਹੁੰਦੇ ਕੱਟੇ ਵੱਛੇ, ਜੋ ਵੀ ਪਿਸਤੌਲਾਂ ਹੁੰਦੀਆਂ ਕੱਢ ਕੇ ਤੇ ਉਹ ਮਾਰ ਕੇ ਤੁਰ ਜਾਂਦੇ ਨੇ। ਜੀ ਜੀ, ਇਹ ਤਾਂ ਹੈ। ਬਹੁਤ ਹੌਸਲੇ ਖੁੱਲ ਚੁੱਕੇ ਨੇ ਲੋਕਾਂ ਦੇ ਇਸ ਕੰਮਾਂ ਨੂੰ ਅੰਜਾਮ ਦੇਣ ਦੇ ਲਈ। ਸੋ ਕੌਮੀ ਇਨਸਾਫ ਮੋਰਚੇ ਸੰਬੰਧੀ ਕਹਿੰਦੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ, ਕੀ ਕੁਝ ਹੋਇਆ ਅੱਜ ਸੁਣਵਾਈ ਦੌਰਾਨ? ਹਾਂਜੀ ਦੇਖੋ, ਇਹ ਸੁਣਵਾਈ ਜਿਹੜੀ ਹੈ ਉਹ ਕਹਿ ਲਓ ਕਿ ਬਹੁਤ ਲੰਮੇ ਸਮੇਂ ਤੋਂ ਚੱਲਦੀ ਪਈ। ਜਨਵਰੀ ਦੇ ਵਿੱਚ ਇਹ ਮੋਰਚਾ ਲੱਗਿਆ ਸੀਗਾ, ਤੁਹਾਨੂੰ ਸਭਨਾਂ ਨੂੰ ਯਾਦ ਆ। ਉਸ ਤੋਂ ਬਾਅਦ ਸੁਣਵਾਈਆਂ ਕਈ ਹੋਈਆਂ। ਸੁਣਵਾਈਆਂ ਇਸ ਗੱਲ ਤੇ ਹੀ ਹੋਈਆਂ ਨੇ ਕਿ ਬਈ ਤੁਸੀਂ ਰਸਤਾ ਖੁਲਵਾਓ, ਇਹ ਰਸਤਾ ਜਿਹੜਾ ਹੈ ਉਹ ਖੋਲਿਆ ਜਾਣਾ ਚਾਹੀਦਾ ਹੈ। ਤਾਂ ਅੱਜ ਡੀਜੀਪੀ ਪੇਸ਼ ਹੋਏ ਸਨ, ਕਿਉਂਕਿ ਪਿਛਲੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਹੁਕਮ ਦਿੱਤੇ ਸਨ ਕਿ ਡੀਜੀਪੀ ਖੁਦ ਆ ਕੇ ਪੇਸ਼ ਹੋਵਣ। ਜੀ ਇਹਨਾਂ ਨੇ ਜੀ ਕਿਹਾ ਸੀਗਾ ਕਿ ਕੀ ਚੈਂਬਰ 'ਚ ਪੇਸ਼ ਹੋ ਕੇ ਸਰ ਜਾਊਗਾ? ਉਹਨਾਂ ਆਖਿਆ ਕਿ ਨਹੀਂ, ਕੋਰਟ ਦੇ ਮੂਹਰੇ ਪੇਸ਼ ਹੋਣਾ ਪਵੇਗਾ। ਹੁਣ ਕੋਰਟ ਦੇ ਮੂਹਰੇ ਇਹ ਪੇਸ਼ ਹੋਏ ਆ, ਤੇ ਬਈ ਪਤਾ ਹੁਣ ਲੱਗੇਗਾ ਗਾਂ, ਕਿਉਂਕਿ ਇਹ ਜਿਹੜੀ ਅਗਲੀ ਸੁਣਵਾਈ ਆ ਉਹ 31 ਮਈ ਨੂੰ ਹੋਵੇਗੀ ਦੁਬਾਰਾ। ਤੇ ਜਿਹੜੇ ਇਹ ਡੀਜੀਪੀ ਗੌਰਵ ਯਾਦਵ ਹੈ ਤੇ ਮੋਰਚੇ ਵੱਲੋਂ ਜਿਹੜੇ ਵਕੀਲ ਨੇ ਨਵਕਿਰਨ ਸਿੰਘ ਜੀ, ਅੱਜ ਇਹ ਦੋਨੇ ਪੇਸ਼ ਹੋਏ ਨੇ। ਨਵਕਿਰਨ ਸਿੰਘ ਨੇ ਕੋਰਟ ਤੋਂ ਥੋੜਾ ਸਮਾਂ ਮੰਗਿਆ ਹੈ ਤੇ ਕਿਹਾ ਹੈ ਕਿ ਕੁਝ ਦਿਨ ਅੰਦਰ ਇਹ ਮਾਮਲਾ ਸੁਲਝਾ ਲਿਆ ਜਾਏਗਾ। ਯਾਨੀ ਜੀ ਮੋਰਚੇ ਵੱਲੋਂ ਜਿਹੜੇ ਲਾਇਰ ਪੇਸ਼ ਹੋਏ ਨੇ, ਉਹਨਾਂ ਨੇ ਇਸ ਗੱਲ ਦਾ ਭਰੋਸਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਸੁਲਝਾ ਲਿਆ ਜਾਏਗਾ, ਕਿ ਰਸਤਾ ਉੱਥੋਂ ਖੋਲਿਆ ਜਾਏਗਾ। ਵੈਸੇ ਤੇ ਮੈਂ ਮਹੀਨਾ ਡੇਢ ਮਹੀਨਾ ਪਹਿਲਾਂ ਉੱਥੋਂ ਲੰਘਿਆ ਸਾਂ, ਲੰਘਣ 'ਚ ਤੇ ਕੋਈ ਖਾਸ ਦਿੱਕਤ ਹੈ ਨਹੀਂ ਗੀ। ਤੇ ਉੱਥੇ ਉਸ ਟਾਈਮ ਕਿਉਂਕਿ ਗਰਮੀ ਬੜੀ ਹੋ ਗਈ ਸੀਗੀ, ਉਸ ਟਾਈਮ ਇੰਨਾ ਉੱਥੇ ਮੈਨੂੰ ਮਤਲਬ ਕਿ ਲੱਗਾ ਵੀ ਨਹੀਂ ਕਿ ਬਹੁਤ ਜ਼ਿਆਦਾ ਰਸ਼ ਹੋਵੇ। ਹਾਂ, ਉੱਥੇ ਬੈਠੇ ਸਨ, ਖਾਸ ਤੌਰ ਤੇ ਨਿਹੰਗ ਸਿੰਘ ਕਾਫੀ ਦਿਖ ਰਹੇ ਸੀਗੇ, ਪਰ ਲੰਘਣ ਲਗਾਉਣ 'ਚ ਕੋਈ ਉੱਥੇ ਉਸ ਵੇਲੇ ਕੋਈ ਪ੍ਰੋਬਲਮ ਨਹੀਂ ਸੀ। ਪ੍ਰੋਬਲਮ ਪਹਿਲਾਂ ਸੀਗੀ ਜ਼ਰੂਰ, ਤੇ ਇਹ ਪਟੀਸ਼ਨ ਜੀ ਉਦੋਂ ਹੀ ਪਈ ਸੀ, ਪਰ ਕਿਉਂਕਿ ਉਹ ਜੀ ਜੀ ਮੋਰਚਾ ਚੱਲ ਰਿਹਾ ਤਾਂ ਹਾਈ ਕੋਰਟ, ਫਿਰ ਤੁਹਾਨੂੰ ਪਤਾ ਕਾਨੂੰਨ ਜੋ ਕਿਤਾਬਾਂ 'ਚ ਲਿਖਿਆ ਹੁੰਦਾ ਹੈ ਉਹਦੇ ਹਿਸਾਬ ਨਾਲ ਹੀ ਚੱਲਦਾ ਹੈ ਕਿ ਹਾਂ ਭਾਈ, ਇਹ ਜਿਹੜਾ ਤੁਹਾਡਾ ਇੱਕ ਪ੍ਰੋਟੈਸਟ ਕਰਨ ਦਾ ਰਾਈਟ ਆ, ਕਿ ਉਹ ਦੂਸਰੇ ਦੇ ਰਾਈਟ ਨੂੰ ਪ੍ਰਭਾਵਿਤ ਤੇ ਨਹੀਂ ਕਰ ਰਿਹਾ। ਮਸਲਾ ਇੱਥੇ ਆ ਕੇ ਜੀ ਖਲੋ ਜਾਂਦਾ। ਸੋ ਨਵਕਿਰਨ ਸਿੰਘ ਬਹੁਤ ਪਹੁੰਚੇ ਹੋਏ ਵਕੀਲ ਨੇ, ਉਹਨਾਂ ਨੇ ਕੁਝ ਸੋਚ ਕੇ ਹੀ ਇਹ ਗੱਲ ਜਿਹੜੀ ਕਹੀ ਹੈ, ਇਹ ਕਾਫੀ ਗੌਰ ਵੀ ਮੰਗਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਸੁਲਝਾ ਲਿਆ ਜਾਏਗਾ। ਕਿ
ਰਸਤਾ ਪੂਰੀ ਤਰ੍ਹਾਂ ਖੋਲਿਆ ਜਾਏਗਾ ਜਾਂ ਉੱਥੋਂ ਚੌਂਕ ਚੋਂ ਹਟਾ ਲਿਆ ਜਾਏਗਾ ਮੋਰਚਾ, ਜਾਂ ਮੋਰਚਾ ਖਤਮ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ 'ਚ। ਸੋ ਇਹ ਹੁਣ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਜੋ ਕੁਝ ਦਿਨਾਂ ਬਾਅਦ ਇਹ ਜਵਾਬ ਦੇਣਗੇ ਕਿ ਉਹਦੇ 'ਚ ਕੀ ਕਹਿੰਦੇ ਨੇ। ਜੀ ਮਿੰਟੂ ਜੀ, ਉਹਦਾ ਖਾਸ ਤੌਰ ਤੇ ਉਸ ਰਾਸਤੇ ਦੀ ਮੰਗ ਲਈ ਇਹ ਪਟੀਸ਼ਨ ਪਾਈ ਗਈ ਸੀ ਜਿਹੜੇ ਰਾਸਤੇ ਤੇ ਸਟੇਜ ਲੱਗੀ ਹੋਈ ਹੈ। ਚੌਂਕ ਤਾਂ ਤਕਰੀਬਨ ਸਾਫ਼ ਹੈ, ਪਰ ਉਹਨਾਂ ਦਾ ਕਹਿਣਾ ਸੀ ਕਿ ਜਿਸ ਬੰਨੇ ਸਟੇਜ ਲੱਗੀ ਹੋਈ ਹੈ ਉਹ ਸਿੱਧਾ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦਾ ਰਾਸਤਾ ਹੈ, ਉਹ ਖੁੱਲਣਾ ਚਾਹੀਦਾ ਕਿਉਂਕਿ ਉਧਰੋਂ ਦਿੱਕਤ ਆਉਂਦੀ ਹੈ। ਬਾਕੀ ਹੁਣ ਦੇਖੋ, ਨਹੀਂ ਮੈਂ ਉਹ ਨਹੀਂ ਵੇਖਿਆ, ਮੈਂ ਤਾਂ ਚੌਂਕ ਵਾਲੀ ਸਾਈਡ ਤੋਂ ਮੁੜਿਆ ਸੀ। ਮੈਂ ਕਹਾਂ ਮੈਂ ਉਹ ਸਟੇਜ ਵਾਲੇ ਪਾਸੇ ਨਹੀਂ, ਅਸੀਂ ਤਾਂ ਉਹ ਗਏ ਸੀਗੇ ਤੇ ਉਹ ਮਤਲਬ ਕਿ ਰਸਤੇ 'ਚ ਆਇਆ ਤੇ ਮੇਰੇ ਨਾਲ ਦੇ ਨੇ ਦੱਸਿਆ ਕਿ ਇਹ ਆ ਉਹ ਮੋਰਚਾ ਜੀ। ਸੋ ਆਪਾਂ ਅੱਗੇ ਵਧੀਏ, ਗੱਲ ਕਰੀਏ ਨਵੇਂ ਸੰਸਦ ਭਵਨ ਦੀ ਉਦਘਾਟਨ ਹੋਣਾ ਜੀ, ਕਹਿੰਦੇ 28 ਤਰੀਕ ਨੂੰ। ਉਦਘਾਟਨ ਤੋਂ ਪਹਿਲਾਂ ਹੀ ਕਈ ਪਾਰਟੀਆਂ ਅੜਕੇ ਜੇ ਡਾ ਰਹੀਆਂ, ਕਹਿੰਦੇ ਅਸੀਂ ਸ਼ਾਮਲ ਨਹੀਂ ਹੋਣਾ, ਤੇ ਹੁਣ ਐਨਸੀਪੀ ਦੇ ਵੱਲੋਂ ਵੀ ਇਹ ਆਖਿਆ ਗਿਆ ਕਿ ਸ਼ਾਮਲ ਨਹੀਂ ਹੋਣਾ। ਇੱਧਰ ਮਾਨ ਸਾਹਿਬ ਵੀ ਕਹਿੰਦੇ ਨਹੀਂ ਜਾਣਾ। ਹਾਂਜੀ ਦੇਖੋ, ਗੱਲ ਇਹ ਆ ਕਿ ਇਹ ਮਾਮਲਾ ਤੇ ਕਾਫੀ ਉਲਝਾਹਟ ਵਾਲਾ ਹੋ ਗਿਆ। ਵੈਸੇ ਵੀ ਜਦੋਂ ਤੁਹਾਨੂੰ ਪਤਾ ਰਾਜਨੀਤੀ ਇਸ ਤਰ੍ਹਾਂ ਦੀ ਹੋਵੇ ਤਾਂ ਫਿਰ ਇਹੋ ਜਿਹੇ ਈਵੈਂਟ ਜਿਹੜੇ ਕਿ ਬਹੁਤ ਵੱਡੇ ਪੱਧਰ ਤੇ ਪ੍ਰਚਾਰੇ ਜਾਂਦੇ, ਖਾਸ ਤੌਰ ਤੇ ਨਰਿੰਦਰ ਮੋਦੀ ਹੋਰਾਂ ਨੂੰ ਤੇ ਮੁਹਾਰਤ ਹੈ ਇਸ ਗੱਲ ਦੀ, ਤਾਂ ਉਹਦੇ ਵਿੱਚ ਫਿਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਰਾਜਨੀਤੀ ਬਈ ਕਿੱਦਾਂ ਹੋ ਰਹੀ ਹੈ, ਤਾਂ ਉਹਦੇ ਵਿੱਚ ਜਿੰਨਾ ਕੁ ਉਹ ਡੈਮੇਜ ਕਰ ਸਕਦੇ ਆ ਕਿਸੇ ਵੀ ਇਵੈਂਟ ਮੈਨੇਜਮੈਂਟ ਦੇ ਵਿੱਚ, ਜਿੰਨਾ ਕੁ ਵਿਰੋਧੀ ਧਿਰ ਨੁਕਸਾਨ ਕਰ ਸਕਦੀ ਹੈ, ਸੋ ਕੋਸ਼ਿਸ਼ ਕਰਦੀ ਆ। ਉਹਨਾਂ ਦੀ ਮੰਗ ਹੈ ਕਿ ਰਾਸ਼ਟਰਪਤੀ ਜੀ ਆ ਕੇ ਤੇ ਇਹਦਾ ਉਦਘਾਟਨ ਕਰਨ, ਪਰ ਉਹ ਨਹਿਰੂ ਹੋਰਾਂ ਦਾ, ਇੰਦਰਾ ਗਾਂਧੀ ਹੋਰਾਂ ਦਾ ਹਵਾਲਾ ਦਿੰਦੇ ਆ ਕਿ ਉਹ ਕੀ ਕਰਦੇ ਰਹੇ ਨੇ, ਉਹ ਕੀ ਕਰਦੇ ਰਹੇ ਭਾਈ। ਉਹਨਾਂ ਦੇ ਕੋਲ ਹੈਗੇ ਨੇ ਇਤਿਹਾਸਕ ਹਵਾਲੇ, ਤੇ ਕਾਂਗਰਸ ਫਸ ਜਾਂਦੀ ਜੇ ਇਹੋ ਜਿਹੇ ਹਵਾਲਿਆਂ ਦੇ ਵਿੱਚ। ਤੇ ਪਰ ਖੈਰ ਉਧਰ ਜੇ ਤੁਸੀਂ ਦੇਖੋਗੇ ਤਾਂ ਲਾਮਬੰਦੀ ਜ਼ਰੂਰ ਜਿਹੜੀ ਆ ਉਹ ਧਿਆਨ ਮੰਗਦੀ ਆ ਕਿ ਜਿਸ ਤਰੀਕੇ ਨਾਲ ਐਨਸੀਪੀ ਤੋਂ ਲੈ ਕੇ 19 ਪਾਰਟੀਆਂ ਨੇ ਹੁਣ ਤੱਕ ਇਹਦਾ ਬਾਈਕਾਟ ਐਲਾਨ ਦਿੱਤਾ ਹੈ, ਇਹ ਆਪਣੇ ਆਪ ਦੇ ਵਿੱਚ ਖਾਸਾ ਕਹਿ ਲੋ ਕਿ ਅਹਿਮ ਹੋ ਜਾਂਦਾ ਹੈ ਮਾਮਲਾ। ਕਿਉਂਕਿ ਇੱਕ ਦੋ ਜਿਹੜੀਆਂ ਧਿਰਾਂ ਹੁੰਦੀਆਂ ਨੇ, ਚਲੋ ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਲੈ ਲਿਆ, ਜਿੱਦਾਂ ਕਾਂਗਰਸ ਆ, ਜਾਂ ਇੱਕ ਦੋ ਧਿਰਾਂ ਮੋਟੀਆਂ ਹੋਰ ਆਪਾਂ ਕਹਿ ਸਕਦੇ ਹਾਂ, ਪਰ 19 ਵਿਰੋਧੀ ਦਲ ਕਹਿ ਦੇਣ ਕਿ ਅਸੀਂ ਬਈ ਨਹੀਂ ਆਉਣਾ ਉਦਘਾਟਨ ਦੇ ਮੌਕੇ ਤੇ, ਤਾਂ ਖੁਦ ਗ੍ਰਹਿ ਮੰਤਰੀ ਕਹਿਣ ਕਿ ਇਹਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ ਜੀ, ਤੁਸੀਂ ਸਾਰੇ ਵਾਪਸ ਆਓ ਜੀ, ਸਾਰਿਆਂ ਨੂੰ ਸੱਦਾ ਦਿੱਤਾ ਹੈ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਇਸ ਬਹਾਨੇ ਕੀ ਜੋ ਵਿਰੋਧੀ ਧਿਰ ਆ ਉਹ ਏਕਾ ਪ੍ਰਗਟਾ ਰਹੀ ਹੈ, ਤੇ ਜੇ ਏਕਾ ਮੰਨ ਲਓ ਇਹਦੇ ਚ ਇਹਨਾਂ ਦਾ ਸਫਲ ਰਹਿੰਦਾ ਆ, ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪਟਾਕੇ ਪੈਣਗੇ। ਜੋ ਦਿੱਲੀ ਦੇ ਵਿੱਚ LG ਦੀ ਪਾਵਰ ਸੰਬੰਧੀ ਇਹਨਾਂ ਨੇ ਆਰਡੀਨੈਂਸ ਲਿਆਂਦਾ, ਜਦੋਂ ਉਹਨੂੰ ਬਿੱਲ ਦੇ ਰੂਪ ਚ ਲਿਆਂਦਾ ਜਾਏਗਾ ਰਾਜ ਸਭਾ ਚ, ਤਾਂ ਉੱਥੇ ਫਿਰ ਪੂਰੇ ਪਟਾਕੇ ਪੈਣਗੇ। ਸੋ ਦੇਖਦੇ ਆ ਕਿ ਕੀ ਬਣਦਾ। ਤਾਂ ਉਦਘਾਟਨ ਤਾਂ ਦੇਖੋ ਪ੍ਰਧਾਨ ਮੰਤਰੀ ਖੁਦ ਹੀ ਕਰਨਗੇ, ਉਹ ਤਾਂ ਜੇ GST ਲਾਗੂ ਕਰਨੀ ਤੇ ਤਾਂ ਰਾਤ ਨੂੰ 12-1 ਵਜੇ ਸਦਨ ਖੋਲ ਲੈਂਦੇ ਸਨ ਜੀ। ਉਹ ਜੇ ਹਿਸਾਬ ਲਾ ਲਓ ਕਿ ਨੋਟਬੰਦੀ ਕਰਨੀ ਸੀ ਤੇ ਖੁਦ ਆ ਗਏ, ਪਰ ਜਦੋਂ 2000 ਦੇ ਨੋਟ ਤੇ ਸਫਾਈ ਦੇਣੀ ਸੀ ਉਦੋਂ RBI ਦੇ ਗਵਰਨਰ ਆ ਗਏ। ਉਹ ਛੱਡਦੇ ਨੇ ਮੌਕਾ, ਉਹ ਤੇ ਕਿਤੇ ਸੁਰੰਗ ਦੇ ਵਿੱਚ ਜਾਣ ਤੇ ਉੱਥੇ ਵੀ ਪਹਿਲਾਂ ਮਿਣਤੀ ਕਰਦੇ ਆ ਕਿ ਬਈ ਕੋਈ 10-12 ਨਾਲ ਆ ਜਾਣਗੇ ਕੈਮਰੇ, ਤੇ ਜੇ ਨਹੀਂ ਵੀ ਤੇ ਉਹ ਆਪ ਵੀ ਕੈਮਰਾ ਚਲਾ ਲੈਂਦੇ ਨੇ ਬੜੀ ਅੱਛੀ ਤਰ੍ਹਾਂ, ਟਿਕ ਟਿਕ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ। ਤੇ ਗੱਲ ਇਹ ਆ ਕਿ ਉਹਦੇ ਆਪ ਵੀ ਬਹੁਤ ਅੱਛਾ ਕੈਮਰਾ ਵਰਕ ਕਰ ਲੈਂਦੇ ਨੇ। ਸੋ ਇਸ ਕਰਕੇ ਬਈ ਉਹ ਉਦਘਾਟਨ ਨਹੀਂ ਕਿਸੇ ਨੂੰ ਦੇਣਗੇ, ਇਹ ਭੁੱਲ ਜਾਓ। ਹਾਂ, ਲੋਕ ਸਭਾ ਦੇ ਸਪੀਕਰ ਆ ਜਾਣ ਜਾਂ ਕੋਈ ਹੋਰ ਆ ਸਕਦਾ ਤੇ ਆਓ, ਪਰ ਪ੍ਰਧਾਨ ਮੰਤਰੀ ਖੁਦ ਹੀ ਉਦਘਾਟਨ ਕਰਨਗੇ। ਇਵੈਂਟ ਮੈਨੇਜਮੈਂਟ ਦੇ ਵਿੱਚ ਤਾਂ ਬਈ ਉਹ ਮਾਸਟਰ ਡਿਗਰੀ ਕਰੀ ਖਲੋਤੇ ਨੇ। ਇਹ ਤਾਂ ਹੈ ਕਿ ਕੋਨੂ ਪਾਰਕ ਦੇ ਵਿੱਚ ਜਦੋਂ ਲਿਆਂਦੇ ਸੀ ਵਿਦੇਸ਼ ਤੋਂ ਸ਼ੇਰ, ਤੇ ਉਦਣ ਵੀ ਆਪ ਚੀਤੇ ਉਦਣ ਵੀ ਫੋਟੋਆਂ ਖਿੱਚਦੇ ਨਜ਼ਰ ਆਏ ਸੀ ਚੀਤਿਆਂ ਨੂੰ। ਮੈਂ ਤੁਹਾਨੂੰ ਦੱਸਿਆ ਤਾਂ ਹੈਗਾ, ਇਹ ਤਾਂ ਤਲੀਆਂ ਤੇ ਮੋਰਾਂ ਨੂੰ ਚੋਗ ਚਗਾਉਂਦੇ ਨੇ, ਫੋਟੋਆਂ ਵੀ ਖਿੱਚਦੇ ਨੇ। ਇਹ ਤਾਂ ਬਹੁਤ ਬਈ ਗੱਲ ਇਹ ਆ ਕਿ ਟੈਸ਼ਨ ਪੂਰੇ ਹੁੰਦੇ ਨੇ। ਇੱਧਰ ਸਾਡੇ ਮੁੱਖ ਮੰਤਰੀ ਸਾਹਿਬ ਤੇ ਉਧਰ ਪ੍ਰਧਾਨ ਮੰਤਰੀ, ਟੈਸ਼ਨ ਪੂਰੇ ਸਿਰਾਂ ਨੇ ਜੀ। ਟਸ਼ਨ ਵੀ ਪੂਰੇ ਨੇ ਤੇ ਟ੍ਰੋਲਿੰਗ ਵੀ ਮੁੜ ਕੇ ਰੱਜ ਕੇ ਹੁੰਦੀ ਹੈ। ਸੋ ਆਪਾਂ ਅੱਗੇ ਵਧੀਏ, ਗੱਲ ਕਰੀਏ ਨਕਸਲੀ ਸਰਦਾਰ ਬਣ ਕੇ ਰਹਿ ਰਿਹਾ ਸੀ ਨੇਪਾਲ ਅੰਦਰ ਜੀ। ਹਾਂਜੀ ਦੇਖੋ, ਇਹ ਬੜਾ ਨਾਮੀ ਸੀਗਾ, ਇਹਨੂੰ ਫੜ ਕੇ ਲਿਆਂਦਾ ਹੈ, ਤਾਂ ਵਾਕਿਆ ਬੜਾ ਹੀ ਹੈਰਾਨਗੀ ਵਾਲੀ ਗੱਲ ਹੈ
ਕਿ ਦਿਨੇਸ਼ ਗੋਪ ਜਿਹਦੇ ਤੇ ਬਹੁਤ ਜੀ ਵੱਡਾ ਇਨਾਮ ਸੀਗਾ, ਬਹੁਤ ਵੱਡਾ ਇਨਾਮ ਸੀਗਾ, ਤਾਂ ਇਹ ਮਤਲਬ ਕਿ ਦੱਸਦੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਗਾਇਬ ਸੀਗਾ। ਇਹਦਾ ਪਿੱਛਾ ਕਰ ਰਹੀਆਂ ਸੀ ਏਜੰਸੀਆਂ। ਦੇਖੋ ਇੰਡੀਅਨ ਏਜੰਸੀਆਂ ਜਿਹੜੀਆਂ ਉਹ ਕਾਫੀ ਐਕਟਿਵ ਨੇ ਹੁਣ ਇਸ ਵੇਲੇ, ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਦੇਖੋਗੇ ਨਾ ਤਾਂ ਖਾਸਾ ਮਤਲਬ ਕਿ ਇਹਨਾਂ ਦਾ ਸਰਗਰਮੀ ਵਾਲਾ ਕੰਮ ਤੁਸੀਂ ਦੇਖੋਗੇ। ਤਾਂ ਇਹ ਹੁਣ ਸੀਆਰਪੀਐਫ ਦੇ ਜਵਾਨ ਜਿਹੜੇ ਆ ਉਹ ਇੱਥੋਂ ਲੈ ਕੇ ਨਿਕਲੇ ਨੇ, ਰਾਂਚੀ 에ਅਰਪੋਰਟ ਤੇ ਨੂੰ ਉਤਾਰਿਆ ਗਿਆ। ਤਾਂ ਇਹ ਸ਼ਖਸ ਜਿਹੜਾ ਲੈ ਕੇ ਆਇਆ 30 ਲੱਖ ਦਾ ਨਾਮੀ ਨਕਸਲੀ ਸੀ ਦਿਨੇਸ਼ ਗੋਪ। ਇਹ ਪਿਛਲੇ ਜੀ 2 ਦਹਾਕਿਆਂ ਤੋਂ ਮਤਲਬ ਕਿ ਉਹ ਜਿਵੇਂ ਕਹਿ ਲਓ ਲੁਕਣ ਮੀਚੀ ਖੇਡਦੇ ਹੁੰਦੇ ਆ, ਤਾਂ ਇਦਾਂ ਖੇਡ ਰਿਹਾ ਸੀ। ਦੱਸਦੇ ਆ ਨੇਪਾਲ ਦੇ ਵਿੱਚ ਇਹ ਇੱਕ ਪਛਾਣ ਛੁਪਾ ਕੇ ਢਾਬਾ ਚਲਾ ਰਿਹਾ ਸੀਗਾ, ਤੇ ਢਾਬੇ ਦੇ ਵਿੱਚ ਇਹ ਇੱਕ ਸਿੱਖ ਸਰਦਾਰ ਬਣ ਕੇ ਰਹਿ ਰਿਹਾ ਸੀਗਾ। ਤੇ ਇਹਦੇ ਵਿੱਚ ਇਹ ਵੀ ਵੇਖਣ ਨੂੰ ਆਇਆ ਕਿ ਕਾਲਾਂ ਇਹ ਕਰਦਾ ਰਹਿੰਦਾ ਸੀਗਾ। ਫਿਰ ਜਦੋਂ ਕਾਲਾਂ ਕੁਲਾਂ ਹੁੰਦੀਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਕਿਤੇ ਨਾ ਕਿਤੇ ਪੰਗਾ ਪੈ ਜਾਂਦਾ। ਦੱਸਦੇ ਆ ਕਿ ਇਹਨਾਂ ਨੇ ਰਾਂਚੀ ਦੇ ਭਾਰਤੀ ਜਨਤਾ ਪਾਰਟੀ ਨੇਤਾ ਨੂੰ ਕਾਲ ਕੀਤੀ ਸੀ ਇੱਕ ਨੂੰ, ਤੇ ਫੋਨ ਤੇ ਧਮਕੀ ਦਿੱਤੀ ਸੀ ਕਿ 10 AK-47 ਚਾਹੀਦੀਆਂ, ਤੇ ਜੇ ਨਹੀਂ ਤੇ ਫਿਰ ਤੇਰਾ ਅੰਜਾਮ ਦੇਖੀ। ਤਾਂ ਉਸ ਤੋਂ ਬਾਅਦ ਇਹ ਜ਼ਿਆਦਾ ਫਿਰ ਨਿਸ਼ਾਨੇ ਤੇ ਆ ਗਿਆ, ਤੇ ਇਹਨੂੰ ਜਾਂ ਫਿਰ ਉਹਨਾਂ ਨੇ ਲੱਭਿਆ, ਹਿਸਾਬ ਲਾ ਲਓ ਕਿ ਨੇਪਾਲ ਚੋਂ, ਜਿੱਥੇ ਇਹ ਜਿਵੇਂ ਨਰਿੰਦਰ ਮੋਦੀ ਐਮਰਜੈਂਸੀ ਵੇਲੇ ਸਰਦਾਰ ਦੀ ਪੂਰੀ ਦਿੱਖ ਬਣਾ ਕੇ ਲੁਕ ਰਿਹਾ ਸੀ, ਇਹ ਵੀ ਦਿੱਖ ਬਣਾ ਕੇ ਲੁਕ ਰਿਹਾ। ਯਾਦ ਹੋਣਾ ਤੁਹਾਨੂੰ ਆਸਾਰਾਮ ਦਾ ਮੁੰਡਾ ਵੀ ਇੱਕ ਵਾਰੀ ਐਂ ਹੀ ਫੜਿਆ ਸੀਗਾ, ਉਹ ਵੀ ਇਸ ਤਰ੍ਹਾਂ ਦੀ ਦਿੱਖ ਬਣਾ ਰਿਹਾ ਸੀਗਾ। ਤਾਂ ਖੈਰ ਦਿੱਖ ਬਣਾ ਕੇ ਤੁਸੀਂ ਕਿੰਨਾ ਕੁ ਚਿਰ ਲੁਕੋਗੇ। ਤਾਂ ਉਹਨਾਂ ਨੇ ਲੱਭ ਲਿਆ ਦਿਨੇਸ਼ ਗੋਪ ਨੂੰ, ਇਹਨਾਂ ਨੇ ਇੱਧਰ ਲਿਆਂਦਾ। ਬਹੁਤ ਵੱਡੀ ਸਫਲਤਾ ਮੰਨੀ ਜਾਂਦੀ ਹੈ ਇਹ। ਜੀ ਸੋ ਅੱਗੇ ਵਧੀਏ, ਗੱਲ ਹੁਣ ਗਵਾਂਢੀ ਮੁਲਕ ਪਾਕਿਸਤਾਨ ਦੀ ਕਰੀਏ। ਤਹਿਰੀਕੇ ਇਨਸਾਫ ਪਾਰਟੀ ਜਿਹੜੀ ਇਮਰਾਨ ਖਾਨ ਹੋਣਾ ਦੀ ਉੱਤੇ ਕਹਿੰਦੇ ਪਾਬੰਦੀ ਲਾ ਸਕਦਾ ਪਾਕਿਸਤਾਨ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਜੀ? ਦੇਖੋ ਕੁਝ ਵੀ ਹੋ ਸਕਦਾ। ਉੱਥੋਂ ਜਿਹੜੀ ਵੀ ਖਬਰ ਆਉਂਦੀ ਹੈ ਗੁਰਪ੍ਰੀਤ ਜੀ, ਜਾਂ ਤਾਂ ਉਹ ਐਲਾਨੀਆ ਹੋ ਜਾਵੇ ਕਿ ਝੂਠੀ ਹੈ, ਜੇ ਉਹ ਝੂਠੀ ਨਹੀਂ ਹੈ, ਕਿਤੋਂ ਨਾ ਕਿਤੋਂ ਕੋਈ ਨਿਕਲੀ ਹੈ, ਕੋਈ ਗੱਲਬਾਤ ਕਿਸੇ ਨੇ ਹਿੰਟ ਦਿੱਤਾ ਹੈ, ਤੇ ਫਿਰ ਮਤਲਬ ਕਿ ਖੈਰ ਇਹ ਹੁਣ ਮਾਮਲਾ ਜਿਹੜਾ ਹੈ ਉੱਥੇ ਉਲਝਿਆ। ਮੇਰੀ ਆਵਾਜ਼ ਆ ਰਹੀ ਹੈ? ਮਿੰਟੂ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ। ਅੱਛਾ, ਮੇਰੀ ਆਵਾਜ਼ ਨਹੀਂ ਆ ਰਹੀ ਜੀ? ਹੁਣ ਸਹੀ ਆ ਰਹੀ ਹੈ ਜੀ, ਕੰਟੀਨਿਊ ਕਰ ਸਕਦੇ ਹੋ। ਜੀ ਮਿੰਟੂ ਜੀ। ਜੀ ਮਿੰਟੂ ਜੀ, ਸੋ ਤਕਨੀਕੀ ਸਮੱਸਿਆ ਦੇ ਕਾਰਨ ਮਿੰਟੂ ਜੀ ਮੁੜ ਤੋਂ ਸਾਡੇ ਨਾਲ ਜੁੜਨਗੇ। ਤਕਨੀਕੀ ਦਿੱਕਤ ਦੇ ਕਾਰਨ ਥੋੜੇ ਸਮੇਂ ਦੇ ਲਈ। ਜੀ ਮਿੰਟੂ ਜੀ। ਸੋ ਤਕਨੀਕੀ ਸਮੱਸਿਆ ਦੇ ਕਾਰਨ ਮਿੰਟੂ ਜੀ ਨਾਲ ਸੰਪਰਕ ਸਾਧਣ ਦੇ ਵਿੱਚ ਥੋੜੀ ਜਿਹੀ ਸਮੱਸਿਆ ਆ ਰਹੀ ਹੈ। ਮੁੜ ਤੋਂ ਮਿੰਟੂ ਜੀ ਦੇ ਨਾਲ ਜੁੜਦੇ ਹਾਂ ਤੇ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜੀ ਮਿੰਟੂ ਜੀ। ਅਜੀ ਦੇਖੋ, ਰੱਖਿਆ ਮੰਤਰੀ ਜਿਹੜੇ ਉਹਨਾਂ ਦੇ ਖਵਾਜਾ ਆਸਿਫ ਨੇ ਰਾਈਟਰਸ ਦੇ ਨਾਲ ਗੱਲਬਾਤ ਕਰਦਿਆਂ ਦੱਸਦੇ ਆ ਕਿ ਉਹਨਾਂ ਨੇ ਇਹ ਕਿਹਾ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਤੇ ਰਾਜ ਤੇ ਹਮਲਾ ਕਰਨ ਲਈ ਪਾਬੰਦੀ ਲਾਉਣ ਤੇ ਵਿਚਾਰ ਕੀਤਾ ਜਾ ਰਿਹਾ। ਮਤਲਬ ਕਿ ਜੋ ਐਸਟੈਬਲਿਸ਼ਮੈਂਟ ਹੁੰਦੀ ਹੈ, ਜੋ ਸੱਤਾ ਹੁੰਦੀ ਹੈ, ਜੋ ਉਹਦੇ ਖਿਲਾਫ ਕੋਈ ਜੰਗ ਛੇੜ ਦਿੰਦਾ, ਤਾਂ ਕਈ ਦੇਸ਼ਾਂ ਦੇ ਕਾਨੂੰਨ ਦੇ ਮੁਤਾਬਕ, ਜਿਵੇਂ ਇੰਡੀਆ ਦੇ ਵਿੱਚ ਆ ਕਿ ਇੰਡੀਆ 'ਚ ਤੁਸੀਂ ਸਰਕਾਰ ਦੀ ਆਲੋਚਨਾ ਤੇ ਕਰ ਸਕਦੇ ਹੋ, ਪਰ ਸਰਕਾਰ ਦੇ ਖਿਲਾਫ, ਚੁਣੀ ਹੋਈ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ ਨਹੀਂ ਰਚ ਸਕਦੇ। ਜੀ ਇਹਨਾਂ ਚੀਜ਼ਾਂ 'ਚ ਇੱਕ
ਬਹੁਤ ਵੱਡਾ ਫਰਕ ਆ। ਸੋ ਉਧਰੋਂ ਹਿੰਟ ਤੇ ਮਿਲ ਰਹੇ ਨੇ, ਬਾਕੀ ਕੁਝ ਵੀ ਹੋ ਸਕਦਾ, ਕਿਉਂਕਿ ਇਹਨਾਂ ਨੂੰ ਪਤਾ ਇਮਰਾਨ ਖਾਨ ਇਸ ਵੇਲੇ ਸਿਆਸੀ ਤੌਰ ਤੇ ਇੰਨਾ ਮਜ਼ਬੂਤ ਆ ਕਿ ਭਾਵੇਂ ਉਹਦੇ ਸਾਥੀ ਛੱਡ ਕੇ ਨਿਕਲ ਜਾਣ, ਜੋ ਮਰਜ਼ੀ ਹੋ ਜਾਵੇ, ਜਿੰਨੇ ਮਰਜ਼ੀ ਕੇਸ ਠੁੱਕ ਜਾਣ, ਜੇਕਰ ਇਲੈਕਸ਼ਨ ਹੁੰਦਾ ਤੇ ਉਹ ਸਾਰਿਆਂ ਨੂੰ ਲੱਕੋਂ ਲੈ ਜਾਏਗਾ। ਤਾਂ ਉਹਦਾ ਹੱਲ ਤੇ ਫਿਰ ਇਹੀ ਹੈ ਕਿ ਇਮਰਾਨ ਖਾਨ ਜਾਂ ਤਾਂ ਟਿਕਾਣੇ ਲਾਇਆ ਜਾਵੇ ਤੇ ਜਾਂ ਉਹਦੀ ਪਾਰਟੀ ਤੋੜ ਦਿੱਤੀ ਜਾਵੇ। ਤਾਂ ਪਾਰਟੀ ਤੋੜਨ ਦਾ ਯਤਨ ਤੇ ਹੈ, ਪਰ ਇਮਰਾਨ ਖਾਨ ਹਾਲੇ ਵੀ ਉਹਨਾਂ ਦੇ ਸਾਹਮਣੇ ਅੜਿਆ ਪਿਆ, ਜਿਹੜਾ ਕਿ ਇੱਕ ਬਹੁਤ ਵੱਡਾ ਚੈਲੰਜ ਹੈ। ਜੀ ਜੀ, ਇਹ ਤਾਂ ਹੈ। ਜਿਸ ਸਮੇਂ ਸਰਕਾਰ ਟੁੱਟੀ ਸੀ ਉਸ ਸਮੇਂ ਵੀ ਬਹੁਤ ਘੱਟ ਸੀਟਾਂ ਨਾਲ ਪਿੱਛੇ ਰਹੇ ਸਨ ਸ਼ਾਇਦ ਇਮਰਾਨ ਖਾਨ। ਦੇਖੋ, ਉਹ ਇੱਕ ਤਰ੍ਹਾਂ ਨਾਲ ਐਸਾ ਗੱਠਜੋੜ ਸੀਗਾ ਕਿ ਜਿੱਦਾਂ ਫਰਜ਼ ਕਰੋ ਕਿ ਮਤਲਬ ਕਿ ਕੱਲ ਨੂੰ ਕਿਸੇ ਆਮ ਆਦਮੀ ਪਾਰਟੀ ਵਰਗੀ ਪਾਰਟੀ ਨੂੰ ਤੋੜਨ ਵਾਸਤੇ, ਇਹਨਾਂ ਨੂੰ ਸੱਤਾ ਤੋਂ ਦੂਰ ਕਰਨ ਵਾਸਤੇ ਭਾਜਪਾ ਤੇ ਕਾਂਗਰਸ ਵਾਲੇ ਰਲ ਜਾਣ। ਉਹ ਇੱਕ ਇਸ ਤਰ੍ਹਾਂ ਦਾ ਗੱਠਜੋੜ ਹੋਇਆ ਸੀਗਾ, ਕਿਉਂਕਿ ਉਧਰ ਭੁੱਟੋ, ਫਿਰ ਸ਼ਾਹਬਾਜ਼ ਸ਼ਰੀਫ ਹੋਰੀ, ਇਹ ਸਾਰੇ ਰਲ ਗਏ। ਤੇ ਇਹ ਕਿਉਂਕਿ ਸਪਸ਼ਟ ਬਹੁਮਤ ਇਹਨਾਂ ਕੋਲ ਨਹੀਂ ਸੀਗਾ, ਇਹਨਾਂ ਨੇ ਵੀ ਅਲਾਈਅੰਸ ਕੀਤਾ ਸੀਗਾ। ਤੇ ਉਹ ਜਿਹੜੇ 15-20 ਸੀਟਾਂ ਦੇ ਮਤਲਬ ਕਿ ਸੀਗੇ ਛੋਟੇ ਛੋਟੇ ਦਲ ਜਿਹੜੇ ਹਮਾਇਤੀ, ਉਹ ਉਹਨਾਂ ਨੇ ਖਿਸਕਾ ਲਏ ਤੇ ਬਸ ਇਸੇ ਕਰਕੇ ਗਤੀ ਗਈ ਸੀ। ਜੀ ਜੀ, ਸੋ ਮੈਂਟੂ ਜੀ ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਵੇਖ ਅਤੇ ਸੁਣ ਰਹੇ ਸੀ, ਤੇ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਮੌਜੂਦ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਦਾ ਵਿਸ਼ਲੇਸ਼ਣ ਹੋਇਆ ਹੈ, ਪਾਕਿਸਤਾਨ ਦੇ ਨਾਲ ਸੰਬੰਧ ਰੱਖਦੀ ਖਬਰ ਹੋਵੇ ਜਾਂ ਫਿਰ ਸਰਦਾਰ ਬਣ ਕੇ ਨੇਪਾਲ ਦੇ ਵਿੱਚ ਲੁਕੇ ਹੋਏ ਨਕਸਲੀ ਦੀ ਗੱਲ ਹੋਵੇ, ਹਰੇਕ ਖਬਰ ਦਾ ਵਿਸ਼ਲੇਸ਼ਣ ਹੋਇਆ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ, ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਸਾਂਝੀ ਕਰੋ। ਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਅੱਗੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਪੰਜਾਬੀ ਰੇਡੀਓ USA ਨੂੰ ਫੇਸਬੁੱਕ ਅਤੇ YouTube ਦੋਵਾਂ ਥਾਵਾਂ ਤੇ ਫੋਲੋ ਜ਼ਰੂਰ ਕਰੋ। YouTube ਤੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਇੱਥੇ ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ।